हाँ जी, आ कविता जी छोटी जी मैं लिखी हैगी आ, ਇਹਦਾ ਆਈਡੀਆ ਮੈਨੂੰ ਆਇਆ ਸੀਗਾ ਕਿ 71 ਦੇ ਵਿੱਚ ਮੈਂ ਕੈਨੇਡਾ ਆਇਆ। 72 ਦੇ ਵਿੱਚ ਮੇਰੇ ਮਿਸਿਸ ਪਰਮਿੰਦਰ ਉਹ ਵੀ ਕੈਨੇਡਾ ਆ ਗਏ। ਉਦੋਂ ਟੈਲੀਫੋਨਾਂ ਦਾ ਤਾਂ ਸਿਲਸਿਲਾ ਨਹੀਂ ਹੁੰਦਾ ਸੀਗਾ, ਚਿੱਠੀ ਪੱਤਰੀ ਆਉਂਦੇ ਹੁੰਦੇ ਸੀਗੇ। ਚਿੱਠੀ ਮੈਨੂੰ ਮੇਰੇ ਦੋਸਤ ਦੀ ਆਉਂਦੀ ਹੈਗੀ ਆ, ਕਹਿੰਦਾ ਵੀਰਿਆ ਕੈਨੇਡਾ ਪਹੁੰਚ ਗਿਆ, ਮੌਜਾਂ ਕਰਦਾ ਹੋਵੇਗਾ, ਕੈਨੇਡਾ ਦਾ ਹਾਲ ਚਾਲ ਲਿਖ ਅਤੇ ਲਿਖੀ ਕਵਿਤਾ 'ਚ। ਲੈ ਦੱਸੋ, ਕੈਨੇਡਾ ਦਾ ਹਾਲ ਲਿਖਣਾ ਹੋਵੇ ਉਹ ਵੀ ਕਵਿਤਾ ਦੇ ਵਿੱਚ, ਜਦੋਂ ਸਿਰ ਖੁਰਕਣ ਦਾ ਵੇਲ ਨਾ ਹੋਵੇ। ਉਹਨਾਂ ਦਿਨਾਂ 'ਚ ਮੈਂ ਦਿਨੇ ਕੰਮ ਕਰਦਾ ਸੀਗਾ, ਮੇਰੇ ਮਿਸਿਸ ਰਾਤ ਨੂੰ ਕੈਨਰੀ 'ਚ ਕੰਮ ਕਰਦੇ ਸੀਗੇ। ਮੈਂ ਆ ਕੇ ਕਾਰ ਖੜਾਉਣੀ, ਉਹਨਾਂ ਨੇ ਕੰਮ 'ਤੇ ਚਲੇ ਜਾਣਾ, ਰੋਟੀ ਪਕਾ ਕੇ ਰੱਖ ਜਾਣੀ। ਨਿੱਕੇ ਨਿੱਕੇ ਬੱਚੇ ਸੀਗੇ। ਫਰਾਈਡੇ ਸੀਗਾ ਉੱਧਰ, ਫਿਰ ਮੈਂ ਕਵਿਤਾ ਲਿਖੀ, ਤੁਸੀਂ ਜ਼ਰਾ ਧਿਆਨ ਨਾਲ ਸੁਣਿਓ। ਕਹਿੰਦਾ ਆਇਆ ਬੰਦਾ ਕੰਮ ਤੁਰੀ ਜਨਾਨੀ, ਆਇਆ ਬੰਦਾ ਕੰਮ ਤੁਰੀ ਜਨਾਨੀ, ਦਿਨ ਰਾਤ ਗਏ ਵੰਡੇ। ਕਹਿ ਚੰਮ ਜਾਵੇ ਪਰ ਕੰਮ ਨਾ ਜਾਵੇ, ਐਸੇ ਕੰਮ ਨੇ ਚੰਡੇ। ਭੁੱਖ ਲੱਗੀ ਤਾਂ ਗਿਆ ਕਿਚਨ ਨੂੰ, ਖਾਧੇ ਫੁਲਕੇ ਠੰਡੇ। ਉਹ ਬੇਹੇ ਟੁਕੜ ਚੁਭਣ ਗਲੇ ਵਿੱਚ, ਜਿਉਂ ਥੋੜ ਦੇ ਕੰਡੇ। ਨਾ ਕਿਸੇ ਨੇ ਕੱਟੀਆਂ ਗਾਜਰਾਂ, ਉਹ ਨਾ ਕਿਸੇ ਨੇ ਗੰਢੇ। ਆਪੇ ਉੱਠ ਚੰਦ ਚਾਹ ਬਣਾਈ, ਅਤੇ ਆਪ ਉਬਾਲੇ ਅੰਡੇ। ਵਿੱਚ ਕਨੇਡਾ ਦੇ ਅਸੀਂ ਬਹੁਤੀ ਹੁੰਦਿਆਂ ਰੰਡੇ, ਵਿੱਚ ਕਨੇਡਾ ਦੇ ਅਸੀਂ ਬਹੁਤੀ ਹੁੰਦਿਆਂ ਰੰਡੇ। ਆਹ ਭਾਈ ਸਾਡਾ ਹਾਲ ਆ। ਅੱਗੇ ਹੈ ਜੀ, ਹੁਣ ਤੁਹਾਨੂੰ ਪਤਾ ਹੈ ਵੀ ਬੜਾ ਕਰੇਜ਼ ਆ ਲੋਕਾਂ ਨੂੰ ਵੱਡੇ ਵੱਡੇ ਘਰਾਂ ਦਾ। ਕਈਆਂ ਕੋਲ ਤਾਂ ਪੈਸਾ ਹੈਗਾ, ਪਾ ਲੈਂਦੇ ਹੈਗੇ ਆ, ਕੰਟਰੋਲ ਵੀ ਕਰ ਲੈਂਦੇ ਆ। ਕਈ ਮੇਰੇ ਵਰਗੇ ਦੇਖੋ ਦੇਖੀ ਫਸ ਜਾਂਦੇ ਆ। ਉਹਨਾਂ ਦੇ 4 ਲੈਣਾ ਲਿਖੀਆਂ। ਕਹਿ ਲਾਈ ਲੱਗ ਚੰਦ ਕੰਨਾਂ ਦਾ ਕੱਚਾ, ਲਾਈ ਲੱਗ ਚੰਦ ਕੰਨਾਂ ਦਾ ਕੱਚਾ। ਆਪਦੀ ਹਿੰਡ ਪਗਾਵੇ, ਉਹ ਲੋੜੋਂ ਵੱਡਾ ਘਰ ਬਣਾ ਕੇ ਹੁਣ ਬੈਠਾ ਪਛਤਾਵੇ। ਜਦੋਂ ਹੁੰਦਾ ਉਹਨੇ ਘਰ ਬਣਾਇਆ, 2-2 ਸ਼ਿਫਟਾਂ ਲਾਵੇ। ਦਿਨ ਰਾਤ ਕਮਾਈਆਂ ਕਰਕੇ ਉਹ ਬੈਂਕਾਂ ਦੇ ਮੂੰਹ ਪਾਵੇ। ਫਿਕਰਾਂ ਨੇ ਉਹ ਕਮਲਾ ਕੀਤਾ, ਨਿੱਤ ਗੋਲੀਆਂ ਖਾਵੇ। ਵੱਡੇ ਵੱਡੇ ਬਿੱਲ ਜ਼ਿਆਦਾ ਆਉਂਦੇ, ਉਹ ਹੀਟ ਬੱਤੀ ਨਾ ਲਾਵੇ। ਵਿੱਚ ਜਕੂਜੀ ਦੇ ਹੁਣ ਰੱਖ ਕੇ ਬਾਲਟੀ ਨਾ ਆਵੇ। ਆਹ ਵੀ ਹਾਲ ਹੋ ਜਾਂਦਾ ਜੀ। ਅੱਗੇ ਆ ਜੀ, ਕਹਿੰਦਾ ਚੰਗਾ ਚੰਗਾ ਕੱਢ ਕੇ ਸਮਾਨ ਲੈ ਗਈ, ਚੰਗਾ ਚੰਗਾ ਕੱਢ ਕੇ ਸਮਾਨ ਲੈ ਗਈ। ਉਹ ਬਿਨ ਦੱਸੇ ਆਪਣੀ ਉਹ ਰਾਹ ਪੈ ਗਈ। ਆਹ ਘਰ ਕਿਰਾਏ ਲਈ ਖਾਲੀ ਹੈ ਦੋਸਤਾ, ਜਾਂਦੀ ਹੋਈ ਜਵਾਨੀ ਬੁਢਾਪੇ ਨੂੰ ਕਹਿ ਗਈ। ਅੱਗੇ ਹੈ ਜੀ, ਕਹਿੰਦਾ ਕਿੱਧਰੋਂ ਆ ਰਿਹਾ ਹੈ ਚੰਦ, ਕਿੱਧਰ ਨੂੰ ਜਾ ਰਿਹਾ ਹੈ। ਉਹ ਕਿੱਧਰੋਂ ਆ ਰਿਹਾ ਹੈ, ਕਿੱਧਰ ਨੂੰ ਜਾ ਰਿਹਾ ਹੈ। ਕੀ ਗੱਲ ਹੈ ਦੋਸਤ, ਬੜਾ ਮੁਸਕਰਾ ਰਿਹਾ ਹੈ। ਉਹ ਜਵਾਬ ਦਿੰਦਾ ਹੈ, ਕਹਿੰਦਾ ਜਵਾਨੀ ਵੱਲੋਂ ਆ ਰਿਹਾ ਹਾਂ, ਬੁਢਾਪੇ ਵੱਲ ਜਾ ਰਿਹਾ ਹਾਂ। ਉਹ ਨਵਾਂ ਦੋਸਤ ਬਣਾਇਆ ਹੈ, ਖੁਸ਼ੀ ਮਨਾ ਰਿਹਾ ਹੈ। ਅੱਗੇ ਹੈ ਜੀ, ਵੀ ਕਈ ਬੰਦਿਆਂ ਦੇ ਸ਼ੌਕ ਹੁੰਦੇ ਆ। ਅਣਚੋਪੜੀ ਰੋਟੀ ਖਾਂਦਾ, ਅਣਚੋਪੜੀ ਰੋਟੀ ਖਾਵੇ ਅਤੇ ਘਿਓ ਦਾਲ ਵਿੱਚ ਪਾਵੇ। ਅਣਚੋਪੜੀ ਰੋਟੀ ਲੈ ਕੇ ਘਿਓ ਦਾਲ ਵਿੱਚ ਪਾਵੇ। ਫਿੱਕੀ ਚਾਹ ਦਾ ਕੱਪ ਕਰਾ ਕੇ ਨਾਲ ਜਲੇਬੀ ਖਾਵੇ। ਰਾਤ ਨੂੰ ਰੱਜ ਕੇ ਪੀਵੇ ਦਾਰੂ, ਅਤੇ ਦਿਨੇ ਗੁਰੂ ਘਰ ਜਾਵੇ। ਤੇਰੇ ਅਸੂਲਾਂ ਦੀ ਸਾਨੂੰ ਸਮਝ ਨਾ ਆਵੇ, ਤੇਰੇ ਅਸੂਲਾਂ ਦੀ ਚੰਦ ਸਾਨੂੰ ਸਮਝ ਨਾ ਆਵੇ। ਅੱਗੇ ਹੈ ਜੀ, ਬਈ ਕਈ ਵਾਰੀ ਜਦੋਂ ਬੰਦਾ ਸੋਫੀ ਹੁੰਦਾ, ਉਹ ਤੋਂ ਗੱਲ ਨਹੀਂ ਹੁੰਦੀ। ਉਹ ਜਦੋਂ ਡਰਿੰਕ ਲਾ ਲੈਂਦਾ, ਕਈ ਵਾਰੀ ਦਲੇਰ ਹੋ ਜਾਂਦਾ। ਗੱਲ ਕੀ ਹੋਈ, ਕਹਿ ਰਣ ਇੰਦਰ ਤੇ ਕੈਪਟਨ ਇੱਕ ਦਿਨ ਲੱਗੇ ਲਾਉਣ ਗਲਾਸੀ। ਵੋਟਾਂ ਪੈ ਕੇ ਹੱਡੀਆਂ ਸੀਗੀਆਂ, ਜਿੱਤ ਵੀ ਹੋ ਗਈ ਸੀ, ਘਰ ਦੇ ਵਿੱਚ ਹਾਰ ਵੀ ਹੋ ਗਈ ਸੀਗੀ। ਰਲਵਾਂ ਮਿਲਵਾਂ ਗੱਲ ਸੀਗੀ। ਕਹਿੰਦਾ ਰਣ ਇੰਦਰ ਤੇ ਕੈਪਟਨ ਇੱਕ ਦਿਨ ਲੱਗੇ ਲਾਉਣ ਗਲਾਸੀ। 2-2 ਲਾ ਕੇ ਮੂਡ 'ਚ ਹੋਏ, ਕੀਤੀ ਦੂਰ ਉਦਾਸੀ। ਪੁੱਤ ਪਿਓ ਨੂੰ ਪੁੱਛਣ ਲੱਗਾ, ਫੇਰ ਰੋਕ ਕੇ ਹਾਸੀ। ਅਰੂਸਾ ਦੱਸ ਮੈਨੂੰ, ਰਾਣੀ ਹੈ ਕਿ ਦਾਸੀ। ਅਰੂਸਾ ਦੱਸ ਮੈਨੂੰ, ਤੂੰ ਰਾਣੀ ਹੈ ਕਿ ਦਾਸੀ। ਕੈਪਟਨ ਸਾਹਿਬ ਜਵਾਬ ਦਿੰਦੇ ਆ। ਕੈਪਟਨ ਕਹਿੰਦਾ ਗੱਲ ਸੁਣ ਪੁੱਤਰਾ, ਇਹ ਹੈ ਗੱਲ ਸਿਆਸੀ। ਆ ਮਾਰੂ ਥਲ 'ਤੇ ਪਾਉਂਦੀ ਫਿਰਦੀ, ਬਦਲੀ ਇੱਕ ਪਿਆਸੀ। ਨਾ ਤੂੰ ਸਮਝ ਉਸ ਨੂੰ ਰਾਣੀ, ਨਾ ਸਮਝ ਤੂੰ ਦਾਸੀ।
ਉਹ ਪੁੱਤਰਾ ਲਾੜ ਲਿਆ, ਉਹ ਹੈ ਤੇਰੀ ਮਾਸੀ। ਇੱਦਾਂ ਉਹਨੇ ਗੱਲ ਨਿਬੇੜਤੀ ਹੈ ਜੀ। ਅੱਗੇ ਹੁਣ ਤੁਹਾਨੂੰ ਪਤਾ ਹੈ ਵੀ ਇਹ ਦਿਨ ਰਾਤ ਐਡਾਂ ਆਉਂਦੀਆਂ ਹੈਗੀਆਂ, ਉਹ ਤਾਂ ਚਾਲਣਾ ਲਿਖੀਆਂ, ਕਹਿੰਦਾ ਐਡ ਪਾ ਕੇ ਪੇਪਰਾਂ ਟੀਵੀਆਂ 'ਤੇ, ਐਡ ਪਾ ਕੇ ਪੇਪਰਾਂ ਟੀਵੀਆਂ 'ਤੇ ਲੋੜਵੰਦਾਂ ਨੂੰ ਰੋਜ਼ ਉਹ ਗੰਢਦਾ ਏ, ਵੇਖੇ ਖੋਲ੍ਹੇ ਪੱਤਰੀ ਲਾਉਂਦਾ ਫੇਰ ਟੇਵੇ, ਪਹਿਲਾਂ ਫੀਸ ਚਰੋਖੀ ਮੰਗਦਾ ਏ, ਬਹਿ ਗੱਦੀ 'ਤੇ ਰੱਬ ਦਾ ਬਣ ਹਾਣੀ, ਚੋਲਾ ਪਾਇਆ ਚੰਦ ਪਖੰਡਦਾ ਏ, 5 ਕੁੜੀਆਂ ਉਹਦੇ ਨਾਲ ਘਰ ਮੁੰਡਾ, ਜਿਹੜਾ ਮੁੰਡੇ ਲੋਕਾਂ ਨੂੰ ਵੰਡਦਾ ਏ। ਇਹ ਅੱਜ ਕੱਲ੍ਹ ਹਾਲ ਹੈ ਜੀ। ਅੱਗੇ ਇੱਕ ਕਾਵ ਟੁਕੜੀ ਹੈਗੀ ਹੈ ਇੱਥੇ ਦੇ ਹਿਸਾਬ ਨਾਲ, ਕਹਿੰਦਾ ਦੰਦਾਂ 'ਤੇ ਚੰਦ ਚਾੜੇ ਪੋਲਰੇ, ਦੰਦਾਂ 'ਤੇ ਚੰਦ ਚਾੜੇ ਪੋਲਰੇ, ਕੇਸੀ ਕਲਫ ਲਗਾਈ, ਝੜੇ ਵਾਲ ਨਾ ਦਿਖਣ ਕਿਸੇ ਨੂੰ, ਸਿਰ 'ਤੇ ਬਿੱਬ ਟਕਾਈ, ਅੱਖਾਂ ਵਿੱਚ ਫਰਾ ਕੇ ਲੇਜਰ ਅਤੇ ਨਿਗਾਹ ਸਾਹਣ 'ਤੇ ਲਾਈ, ਲੁੱਕ ਲੁਕਾ ਦੀ ਗੱਲ ਨਾ ਕੋਈ, ਉਹ ਸੱਚੀ ਆਗ ਸੁਣਾਈ, ਪੱਤਝੜ ਲੋਕਾਂ ਨੇ ਫੁੱਲਾਂ ਹੇਠ ਲੁਕਾਈ, ਪੱਤਝੜ ਲੋਕਾਂ ਨੇ ਫੁੱਲਾਂ ਨਾਲ ਸਜਾਈ। ਇਹ ਸੀਗਾ ਜੀ ਕੋਈ ਹਾਸ ਰਸ।